ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਓ। ਜਿਸ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਸੀਬੀਆਈ ਨੇ ਤੀਜੀ ਵਾਰ ਜਗਦੀਸ਼ ਟਾਈਟਲਰ ਨੂੰ ਕਲੀਨ ਚਿਟ ਦੇ ਦਿੱਤੀ ਹੈ। ਇਹ ਉਹੀ ਜਗਦੀਸ਼ ਟਾਈਟਲਰ ਹੈ ਜਿਸ ਨੇ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਹਿੰਦੂਆਂ ਦੀ ਭੀੜ ਨੂੰ ਸਿੱਖ ਕਤਲੇਆਮ ਲਈ ਭੜਕਾਇਆ ਸੀ। ਪਿਛਲੇ 31 ਸਾਲਾਂ ਤੋਂ ਭਾਰਤ ਦੇ ਕਾਨੂੰਨ ਨੇ ਜਗਦੀਸ਼ ਟਾਈਟਲਰ ਨੂੰ ਨਵੰਬਰ 1984 ਸਿੱਖ ਜੈਨੋਸਾਈਡ ਲਈ ਕੋਈ ਵੀ ਸਜ਼ਾ ਨਹੀਂ ਦਿੱਤੀ। ਇਸ ਤੋਂ ਸਾਫ਼ ਜ਼ਾਹਰ ਹੈ ਕਿ ਭਾਰਤ ਦੇ ਕਾਨੂੰਨ ਤੋਂ ਸਿੱਖਾਂ ਨੂੰ ਕੋਈ ਆਸ ਨਹੀਂ ਰੱਖਣੀ ਚਾਹੀਦੀ, ਕਿਉਂਕਿ ਇਹ ਤਾਂ ਆਪ ਹੀ ਇਹਨਾਂ ਕਾਂਗਰਸੀ ਗੁੰਡਿਆਂ ਦੇ ਨਾਲ ਮਿਲੇ ਹੋਏ ਨੇ। ਸਿੱਖ ਕੌਮ ਦੇ ਵਿੱਚ ਇਸ ਵੇਲੇ ਰੋਸ ਤੇ ਨਿਰਾਸ਼ਾ ਹੈ। ਇਸ ਸੰਬੰਧੀ ਬੀਜੇਪੀ, ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਈ ਵੀ ਠੋਸ ਐਕਸ਼ਨ ਨਹੀਂ ਲਿੱਤਾ। ਸਿਰਫ ਆਮ ਆਦਮੀ ਪਾਰਟੀ ਦੇ ਐਮਐਲਏ, ਪਾਰਲੀਮੈਂਟ ਸੈਕਟਰੀ, ਪ੍ਰਸਿੱਧ ਪੱਤਰਕਾਰ ਜਰਨੈਲ ਸਿੰਘ ਜੀ ਨੇ ਇਸ ਸੰਬੰਧੀ ਵਿਧਾਨ ਸਭਾ ਦੇ ਵਿੱਚ ਮੁੱਦਾ ਚੁੱਕਿਆ ਹੈ। ਅੱਜ ਅਸੀਂ ਇਸ ਮੁੱਦੇ ਤੇ ਹੀ ਸਰਦਾਰ ਜਰਨੈਲ ਸਿੰਘ ਜੀ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਸਾਨੂੰ ਦਿੱਲੀ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ, ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਜਾਣਨਾ ਚਾਹਾਂਗੇ ਕਿ ਸੀਬੀਆਈ ਨੇ ਇਸ ਜਗਦੀਸ਼ ਟਾਈਟਲਰ ਦੇ ਕੇਸ ਨੂੰ ਗੁਪਤ ਤਰੀਕੇ ਨਾਲ ਜਦ ਬੰਦ ਕੀਤਾ ਹੈ, ਐਸਾ ਉਹਨਾਂ ਨੇ ਕਿਉਂ ਕੀਤਾ? ਇਹ ਗੁਪਤ ਤਰੀਕੇ ਨਾਲ ਕਿਉਂ ਬੰਦ ਕਰ ਦਿੱਤਾ ਉਹਨਾਂ ਨੇ? ਦੇਖੋ, ਇਹਦੇ ਵਿੱਚ ਜਿਹੜਾ ਇਹ ਕੇਸ ਹੈ ਉਹਦੇ ਚ 2009 ਚ ਵੀ ਇਹਨੂੰ ਕਲੀਨ ਚਿਟ ਦਿੱਤੀ ਗਈ ਸੀ ਜੀ, ਤੇ ਉਸ ਵੇਲੇ ਵੀ ਫਿਰ ਮੈਂ ਜੋ ਗ੍ਰਹਿ ਮੰਤਰੀ ਸੀ ਚਿਦੰਬਰਮ ਤੇ ਉਹਨੇ ਬੜੀ ਖੁਸ਼ੀ ਜਤਾਈ ਸੀ ਕਿ ਇਹਨੂੰ ਕਲੀਨ ਚਿਟ ਮਿਲ ਗਈ। ਹਾਂਜੀ, ਉਦੋਂ ਮੈਂ ਰੋਸ ਵਜੋਂ ਜੁੱਤੀ ਮਾਰੀ ਸੀ ਉਹਦੇ। ਬਿਲਕੁਲ। ਤੇ ਬਾਅਦ ਫਿਰ ਉਹਦੀ ਉਹ ਕਲੀਨ ਚਿਟ ਜਿਹੜੀ ਕੈਂਸਲ ਹੋ ਗਈ ਸੀ ਤੇ ਦੁਬਾਰਾ ਕੇਸ ਸ਼ੁਰੂ ਹੋਇਆ ਸੀ। ਪਰ ਇਹਦੇ ਵਿੱਚ ਇੱਕ ਗੱਲ ਸਾਨੂੰ ਧਿਆਨ ਰੱਖਣ ਦੀ ਜ਼ਰੂਰ ਹੈ ਕਿ ਇਹ ਪੁੱਲ ਬੰਗਸ਼ ਗੁਰਦੁਆਰਾ ਸਾਹਿਬ ਹੈ ਜੀ, ਉਹਦੇ ਕੋਲ ਉਹਦੇ ਤੇ ਹਮਲਾ ਹੋਇਆ ਸੀ ਤੇ ਲੀਡ ਕਰ ਰਿਹਾ ਸੀ ਭੀੜ ਨੂੰ, ਤੇ ਉੱਥੇ 3 ਮੌਤਾਂ ਹੋਈਆਂ ਸੀ। ਹਾਂਜੀ, ਤੇ ਉਹਦੇ ਵਿੱਚ ਜਿਹੜਾ ਗ੍ਰੰਥੀ ਸੀ ਸੁਰਿੰਦਰ ਸਿੰਘ, ਉਹ ਗਵਾਹ ਸੀ। ਹਾਂਜੀ, ਤੇ ਸੁਰਿੰਦਰ ਸਿੰਘ ਗ੍ਰੰਥੀ ਨੇ ਪਹਿਲੇ ਤਾਂ ਇਹਦੇ ਖਿਲਾਫ ਬਿਆਨ ਦਿੱਤਾ ਸੀ ਜੀ, ਪਰ ਬਾਅਦ ਚੋਂ ਸਾਡੀ ਸਿੱਖ ਕੌਮ ਦੇ ਲੀਡਰ ਤੇ ਜਿਹੜੇ ਵੀ ਦਿੱਲੀ ਕਮੇਟੀ ਹੈ ਜੋ ਵੀ ਕਹਿ ਲਓ, ਉਹਨੂੰ ਸਾਂਭ ਨਹੀਂ ਸਕੇ। ਉਹ ਡਰਦਾ ਵੀ ਸੀ, ਵਿੱਚੋਂ ਗਵਾਹਾਂ ਨੂੰ ਧਮਕੀਆਂ ਮਿਲਦੀਆਂ ਸੀ, ਲਾਲਚ ਮਿਲਦੇ ਸੀ। ਉਹ ਫਿਰ ਆਪਣੀ ਗਵਾਹੀ ਤੋਂ ਪਲਟ ਗਿਆ, ਉਹਨੇ ਆਪਣੀ ਗਵਾਹੀ ਬਦਲ ਲਈ। ਫਿਰ ਜਦੋਂ ਨਾਨਾਵਟੀ ਕਮਿਸ਼ਨ ਆਯੋਗ ਬਣਿਆ, ਫਿਰ ਉਹਨੇ ਗਵਾਹੀ ਦਿੱਤੀ, ਫਿਰ ਉਹਨੇ ਆਪਣੀ ਗਵਾਹੀ ਦੁਬਾਰਾ ਬਦਲ ਦਿੱਤੀ ਜੀ। ਤੇ ਉਹ ਵਿੱਚ ਕਹਿੰਦਾ ਹੁੰਦਾ ਸੀ ਜੀ ਮੈਨੂੰ ਪਹਿਲੇ ਪ੍ਰੋਟੈਕਸ਼ਨ ਦਿਓ, ਤਾਂ ਫਿਰ ਵਿੱਚ ਉਹ ਉੱਥੋਂ ਛੱਡ ਕੇ ਚਲਾ ਵੀ, ਕੈਨੇਡਾ ਵੀ ਚਲਾ ਗਿਆ ਜੀ, ਫਿਰ ਵਾਪਸ ਬੁਲਾਣਾ ਪਿਆ। ਹਾਂਜੀ, ਬਾਅਦ ਵਿੱਚ ਉਹਦੀ ਡੈਥ ਹੋ ਗਈ। ਤੇ ਉਹ ਮੇਨ ਇੱਕ ਗਵਾਹ ਸੀ ਜਿਹੜਾ ਉਹ ਡੈਥ ਹੋ ਗਈ। ਉਹ ਜਿਹੜਾ ਉੱਥੇ ਸੇਵਾਦਾਰ ਮਾਰਿਆ ਗਿਆ ਸੀ ਬਾਦਲ ਸਿੰਘ, ਉਹਦੀ ਵਾਈਫ ਤੇ ਲਖਵਿੰਦਰ ਕੌਰ ਨੇ ਫਿਰ ਕੇਸ ਅੱਗੇ ਕਰਾਇਆ ਜੀ। ਇਹਦੇ ਵਿੱਚ ਕੁਝ ਹੋਰ ਗਵਾਹ ਵੀ ਸੀ, ਚੰਚਲ ਸਿੰਘ ਤੇ ਹੋਰ, ਕਿਉਂਕਿ ਤੁਸੀਂ ਹੁਣ ਅਮਰੀਕਾ ਤੋਂ ਬੋਲ ਰਹੇ ਹੋ ਤੇ ਤੁਹਾਡਾ ਹੈਗਾ, ਉਹਦੇ 2-3 ਗਵਾਹ ਹੋਰ ਨੇ, ਤੇ ਉਹ ਮੇਰੇ ਖਿਆਲ ਨਾਲ ਅਮਰੀਕਾ ਦੇ ਵਿੱਚ ਹੀ ਰਹਿੰਦੇ ਨੇ ਜੀ। ਉਹਨੂੰ ਸੀਬੀਆਈ ਟ੍ਰੇਸ ਨਹੀਂ ਕਰ ਪਾਈ ਜਾਂ ਨਹੀਂ ਕਰਨਾ ਚਾਹੁੰਦੀ ਸੀ ਜਾਂ ਕੀ ਹੈ, ਉਹਨਾਂ ਨਾਲ ਉਹ ਕਦੇ ਅਪੀਅਰ ਹੀ ਨਹੀਂ ਹੋਏ। ਹਾਂਜੀ, ਉਹ ਕਦੇ ਇੱਥੇ ਆਏ ਹੀ ਨਹੀਂ। ਤੇ ਇਹ ਕਿਤੇ ਨਾ ਕਿਤੇ ਸੀਬੀਆਈ ਨਹੀਂ ਚਾਹੁੰਦੀ ਸੀ, ਉਹਨੇ ਟ੍ਰੇਸ ਨਹੀਂ ਕੀਤਾ, ਕਾਨੂੰਨ ਨਹੀਂ ਚਾਹੁੰਦਾ ਸੀ, ਤੇ ਹੋਰ ਜਿਹੜੀ ਪੁਲਿਸ ਵੀ ਸੀ ਉਹ ਵੀ ਨਹੀਂ ਚਾਹੁੰਦੀ ਸੀ। ਉੱਪਰੋਂ ਦੀ ਇਹ ਵੀ ਗੱਲ ਹੈ ਕਿ ਸਾਡੇ ਵੀ ਕੁਝ ਜਿਹੜੀਆਂ ਕਮੀਆਂ ਨੇ ਆਪਣੇ ਲੀਡਰਾਂ ਦੀਆਂ, ਗਵਾਹਾਂ ਨੂੰ ਨਹੀਂ ਸਾਂਭ ਸਕੇ, ਪ੍ਰੋਟੈਕਸ਼ਨ ਨਹੀਂ ਦੇ ਸਕੇ, ਉਹਨਾਂ ਨੂੰ ਨਾਲ ਲਿਆ ਨਹੀਂ ਸਕੇ। ਉਹ ਗੱਲਾਂ ਬਣਦੀਆਂ ਜਿਹੜੀਆਂ ਨੇ ਕਲੀਨ ਚਿਟ ਤੱਕ ਪਹੁੰਚ ਗਈਆਂ। ਪਰ ਇਹ ਜਿਹੜੀ ਛੁਪਾ ਕੇ ਦਿੱਤੀ ਗਈ, 3 ਮਹੀਨੇ ਹੋ ਗਏ ਉਹਨੂੰ ਕਲੀਨ ਚਿਟ ਦਿੱਤੇ ਹੋਏ, ਦੱਸੀ ਨਹੀਂ। ਉਹਦਾ ਇੱਕ ਵੱਡਾ ਕਾਰਨ ਜਿਹੜਾ ਸੀ ਉਹ ਦਿੱਲੀ ਦੇ ਇਲੈਕਸ਼ਨ ਮੈਨੂੰ ਲੱਗਦਾ ਸੀ, ਕਿਉਂਕਿ ਉਹ ਗਵਰਨਮੈਂਟ ਜਿਹੜੀ ਸੀਬੀਆਈ ਜਿਹੜੀ ਹੈ ਉਹ ਮੋਦੀ ਸਰਕਾਰ ਦੇ ਅੰਤਰਗਤ ਆਉਂਦੀ ਹੈ। ਉੱਥੇ ਅਕਾਲੀ ਦਲ ਤੇ ਬੀਜੇਪੀ ਦੀ ਸਰਕਾਰ ਹੈ। ਉਹ ਨਹੀਂ ਚਾਹੁੰਦੇ ਸੀ ਕਿ ਵੀ ਇਹ ਪਤਾ ਲੱਗੇ ਕਿ ਵੀ ਦਿੱਲੀ ਦੇ ਵਿੱਚ ਇਲੈਕਸ਼ਨਾਂ ਤੋਂ ਪਹਿਲੇ ਕਲੀਨ ਚਿਟ ਦੇ ਦਿੱਤੀ ਹੈ। ਤੇ ਹੁਣ ਇਹ ਉਜਾਗਰ ਹੋ ਗਿਆ ਜੀ। ਇਹ ਕਿਤੇ ਨਾ ਕਿਤੇ ਹੋ ਸਕਦਾ ਕਿ ਮੋਦੀ ਨੇ ਵੀ 2002 ਦੇ ਵਿੱਚ ਜਿਹੜੇ ਦੰਗੇ ਹੋਏ ਸੀ ਉੱਥੇ ਗੁਜਰਾਤ, ਉਹਦੇ ਵਿੱਚ ਆਪਣੇ ਨੂੰ ਬਚਾਉਣਾ ਹੋਏ, ਇੱਥੇ ਉਹਨੇ ਕਿਹਾ ਤੁਸੀਂ ਨਾ ਬੋਲਿਆ ਜਿਹੇ ਚੌਕੀ ਵਾਲੇ ਵੀ ਛੱਡ ਦਿੰਦੇ ਆ। ਤੇ ਇਸ ਕਰਕੇ ਇਹ ਜਿਹੜੀ ਹੈ ਸਾਰੀ ਇੱਕ ਬਹੁਤ ਫੇਲੀਅਰ ਹੈ। ਇੱਕ ਸਿੱਧੀ ਜੀ ਗੱਲ ਕਹੀ, ਜੇ ਤੁਸੀਂ ਗੱਲ ਕਹੀ ਹੈ, ਹਿੰਦੁਸਤਾਨ ਚ ਜਿਹੜਾ ਜਸਟਿਸ ਡਿਲੀਵਰੀ ਸਿਸਟਮ ਹੈ ਉਹ ਫੇਲ ਹੋ ਗਿਆ। ਇੰਨੇ ਹਜ਼ਾਰਾਂ ਕਾਤਲਾਂ ਦੇ, ਲੋਕਾਂ ਦੇ ਕਾਤਲ ਜਿਹੜੇ ਹੈ ਉਹ ਬਚ ਕੇ ਨਿਕਲ ਗਏ।
ਬਾਕੀ ਮੈਂ ਜ਼ਰੂਰ ਕਹਿਣਾ ਉਹਨਾਂ ਦੀ ਸਜ਼ਾ ਮਿਲਦੀ ਜ਼ਰੂਰ ਹੁੰਦੀ ਹੈ। ਪਰਮਾਤਮਾ ਦੇ ਘਰ ਚ ਦੇਰ ਹੈ ਨਹੀਂ ਤਾਂ ਹੈ ਨਹੀਂ। ਸੂਕਰ ਗਰਦਬ ਪਵੇ ਗਰਭ ਜੋ ਨਹੀਂ ਬੈ ਮਾਰੇ ਮਹਾ ਹਤਿਆਰੇ। ਸੱਚਾ ਸਾਹਿਬ ਸੱਚ ਨੇ ਆਓ ਪਾਪੀ ਦਰ ਹਾਰਦਾ ਉਹਨੇ ਹਾਰਨਾ ਤੇ ਹੈ ਹੀ ਹੈ। ਇਹ ਤਾਂ ਬਸ ਉਹ ਜਦੋਂ ਉਸ ਵੇਲੇ ਇੱਕ ਪ੍ਰੋਟੈਸਟ ਕੀਤਾ ਤਾਂ ਕਿ ਟਿਕਟਾਂ ਟੁਕਟਾਂ ਕੱਟੀਆਂ ਗਈਆਂ ਤੇ ਅੱਜ ਤੱਕ ਟਿਕਟ ਨੂੰ ਮਿਲੀ ਨਹੀਂ ਦੁਬਾਰਾ ਤੇ ਇਹਦਾ ਪੋਲੀਟੀਕਲ ਕੈਰੀਅਰ ਜ਼ਰੂਰ ਪ੍ਰਭਾਵਿਤ ਹੋ ਗਿਆ। ਪਰ ਜਿਹੜਾ ਜਸਟਿਸ ਡਿਲੀਵਰੀ ਸਿਸਟਮ ਹੈ ਫੇਲ ਹੋਇਆ। ਮੈਂ ਇਸ ਇਸ਼ੂ ਨੂੰ ਫਿਰ ਵਿਧਾਨ ਸਭਾ ਚ ਚੁੱਕਿਆ ਸੀ, 2 ਵਾਰੀ ਚੁੱਕਿਆ ਇਸ ਨੂੰ, 280 ਦੇ ਤਹਿਤ ਹੀ ਚੁੱਕਿਆ ਤੇ ਉੱਥੇ ਬਾਅਦ ਵਿੱਚ ਵੀ ਜਦੋਂ ਪਤਾ ਲੱਗਾ ਮੈਨੂੰ ਕਿ ਇਹਨੂੰ ਕਲੀਨ ਚਿੱਟ ਹੋ ਗਈ ਤਾਂ ਫਿਰ ਸਾਰੀ ਬਹਿਸ ਰੋਕ ਕੇ ਉਸ ਸਿਸਟਮ ਨੂੰ ਚੁੱਕਾ। ਤੇ ਪਹਿਲੀ ਵਾਰੀ ਮੈਨੂੰ ਹੈਰਾਨੀ ਹੋਈ ਕਿ ਪਹਿਲੀ ਵਾਰੀ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਇਹ 84 ਦਾ ਇਸ਼ੂ ਚੁੱਕਿਆ ਗਿਆ ਜਦਕਿ ਦਿੱਲੀ ਦੇ ਵਿੱਚ ਐਕਸਪਲੇਨ ਹੋਇਆ ਅੱਜ ਤੱਕ ਕਿਸੇ ਨੇ ਨਹੀਂ ਚੁੱਕਿਆ। ਮੈਨੂੰ ਹੈਰਾਨੀ ਹੋਈ, ਮੈਂ ਕਿਹਾ ਪਹਿਲੇ ਕਿਹਨੇ ਚੁੱਕਿਆ ਹੋਣਾ। ਤੇ ਹੁਣ ਗੱਲ ਕੀ ਹੈ ਕਿ ਮੈਂ ਕਈ ਆਪਾਂ ਆਸ ਕਰਦੇ ਕਿ ਆਮ ਆਦਮੀ ਪਾਰਟੀ ਤੇ ਕੁਛ ਕਰੇਗੀ, ਪਰ ਇੱਕ ਬੜਾ ਹੀ ਕੌੜਾ ਤੱਥ ਇਹ ਹੈ ਕਿ ਜਿਹੜੀ ਵੀ ਇਨਵੈਸਟੀਗੇਸ਼ਨ ਕਰਨੀ ਹੈ ਉਹ ਇਨਵੈਸਟੀਗੇਸ਼ਨ ਜਾਂ ਜਿਹੜਾ ਵੀ ਕੋਈ ਕੇਸ ਚਲਾਉਣਾ ਹੈ ਜਾਂ ਜੋ ਵੀ ਹੈ ਉਹ ਜਾਂ ਤਾਂ ਦਿੱਲੀ ਪੁਲਿਸ ਕਰੇਗੀ ਜਾਂ ਫਿਰ CBI ਕਰੇਗੀ। ਇਹ ਦੋਨੋਂ ਇਨਵੈਸਟੀਗੇਸ਼ਨ ਏਜੰਸੀਆਂ ਤੇ ਦੋਨੋਂ ਜਿਹੜੀਆਂ ਉਹ ਕੇਂਦਰ ਦੇ ਅਧੀਨ ਹੈ। ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਨਹੀਂ ਹੈ ਤੇ ਦਿੱਲੀ ਪੁਲਿਸ ਸਾਡੇ ਅੰਦਰ ਨਹੀਂ ਆਉਂਦੀ ਤੇ ਨਾ ਹੀ CBI ਸਾਡੇ ਅੰਦਰ ਆਉਂਦੀ ਹੈ। ਇਸ ਕਰਕੇ ਜੋ ਕੇਸ ਰੀਓਪਨ ਕਰਨਾ ਹੈ ਜਾਂ ਉਸ ਕੇਸ ਨੂੰ ਚਲਾਉਣਾ ਹੈ ਜਾਂ ਗਵਾਹਾਂ ਨੂੰ ਅੱਗੇ ਪਹੁੰਚਾਉਣਾ ਜਾਂ ਕੇਸ ਨੂੰ ਕਿਸ ਤਰ੍ਹਾਂ ਨਾਲ ਪੁੱਟ ਅਪ ਕਰਨਾ ਹੈ, ਦੋਵੇਂ ਚੀਜ਼ਾਂ ਜਿਹੜੀਆਂ ਉਸ ਕੇਂਦਰ ਦੇ ਅਧੀਨ ਆਉਂਦੀਆਂ। ਜੇ ਕਿਤੇ ਪੂਰਨ ਰਾਜ ਦਾ ਦਰਜਾ ਸਾਨੂੰ ਮਿਲ ਜਾਏ ਕਿਸੇ ਕਰੀਏ, ਇਸ ਕਰਕੇ ਪਹਿਲਾਂ SIT ਦਾ ਗਠਨ ਕੀਤਾ ਗਿਆ ਸੀ, ਇੱਕ ਪ੍ਰੈਸ਼ਰ ਕ੍ਰੀਏਟ ਕੀਤਾ ਜਾਵੇ। ਹੁਣ SIT ਜਿਹੜੀ ਹੈ ਉਹ ਕੇਂਦਰ ਸਰਕਾਰ ਕਹਿੰਦੀ ਅਸੀਂ ਬਣਾਵਾਂਗੇ, ਠੀਕ ਹੈ, ਜੇ ਤੁਸੀਂ ਬਣਾਣੀ ਤੁਸੀਂ ਬਣਾ ਲਓ, ਭਾਵੇਂ ਸੁਪਰੀਮ ਕੋਰਟ ਦੀ ਮੀਟਿੰਗ ਨਾਲ ਬਣਾ ਦਿਓ। ਸਾਡੀ ਹੁਣ ਕੋਸ਼ਿਸ਼ ਚੱਲ ਰਹੀ ਹੈ ਕਿ ਉਸ ਭਾਵੇਂ ਜਿਹੜੀ ਵੀ ਬਣਦੀ ਹੈ ਉਹਦੀ ਹੈਲਪ ਵਾਸਤੇ ਕੋਈ ਆਯੋਗ ਬਣਾ ਦਈਏ ਜਾਂ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ। ਇਹ ਵਿਚਾਰ ਵਟਾਂਦਰਾ ਸਾਡਾ ਚੱਲ ਰਿਹਾ ਤੇ ਬਾਕੀ ਜਿਹੜੀਆਂ ਪੀੜਤਾਂ ਦੀ ਹੈਲਪ ਕਰਨੀ ਹੈ ਉਹਦੇ ਬਾਰੇ ਵੀ ਆਪਾਂ ਇੱਕ ਬੜੀ ਜਲਦੀ ਕੁਛ ਨਾ ਕੁਛ ਕਰਾਂਗੇ। ਚੱਲ ਰਿਹਾ ਕਿ ਉਹਨਾਂ ਦੇ ਘਰਾਂ ਦੀਆਂ ਮੁਰੰਮਤਾਂ ਚਾਹੀਦੀਆਂ ਨੇ ਜਾਂ ਉਹਨਾਂ ਨੂੰ ਕੋਈ ਹੋਰ ਤਰ੍ਹਾਂ ਦੀ ਹੈਲਪਾਂ ਚਾਹੀਦੀਆਂ ਨੇ, ਉਹਦੇ ਵਾਸਤੇ ਵੀ ਇੱਕ ਵਿਚਾਰ ਚੱਲ ਰਹੀ ਹੈ। ਇੱਥੇ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਮੋਦੀ ਸਰਕਾਰ ਨੇ ਜਿਹੜਾ 5-5 ਲੱਖ ਰੁਪਏ ਦੀ ਐਲਾਨ ਕੀਤਾ ਸੀ, 17 ਚੈੱਕ ਤਾਂ ਵੰਡੇ ਸੀ, 17 ਚੈੱਕਾਂ ਤੋਂ ਬਾਅਦ ਕੁਛ ਕੀਤਾ ਨਹੀਂ ਤੇ ਅਜੇ ਤੱਕ ਇਹ ਨਹੀਂ ਹੁਣ ਦੱਸ ਰਹੇ ਕਿ ਉਹ ਹੁਣ ਦੁਬਾਰਾ ਕਿਉਂ ਨਹੀਂ ਦੇ ਰਹੇ। ਦਿੱਲੀ ਤੱਕ ਗਵਰਨਮੈਂਟ ਬਣ ਜਿਹੜਾ ਇਲੈਕਸ਼ਨ ਸੀ ਉਹ ਹੋ ਗਏ ਤੇ ਤੁਸੀਂ ਜਿਹੜੀ ਅਨਾਉਂਸਮੈਂਟ ਕੀਤੀ ਸੀ ਦਿੰਦੇ ਕਿਉਂ ਨਹੀਂ। ਹੁਣ ਪਤਾ ਲੱਗ ਰਿਹਾ ਕਿ ਉਹ ਤਾਂ ਸਟੇਟ ਗਵਰਨਮੈਂਟਾਂ ਦੇਣਗੀਆਂ ਕਿ ਕੀ ਕਰਨਗੇ। ਇਹ ਤੋਂ ਪਤਾ ਲੱਗਦਾ ਹੈ ਕਿ ਧੋਖਾ ਦੇਣ ਦੀ ਕੋਸ਼ਿਸ਼ ਇਹਨਾਂ ਨੇ ਪਹਿਲਾਂ ਕੀਤੀ ਸੀ ਤੇ ਹੁਣ ਜਿਹੜਾ ਹੈ ਕਿ ਉੱਥੋਂ ਦੀ ਉਹ ਆਪਣਾ ਪਾਸਾ ਵੱਟੀ ਜਾ ਰਹੀ ਹੈ। ਤੇ ਦੂਜੀ ਗੱਲ ਜਿਹੜੀ ਹੈਗੀ ਹੈ ਕਿ ਇਹਨਾਂ ਨੇ ਹੁਣ ਇੱਕ ਪਾਸੇ SIT ਬਣਾਉਣ ਦੀ ਗੱਲ ਕਰਦੇ ਹੈ ਤੇ ਦੂਜੇ ਪਾਸੇ ਜਿਹੜੇ ਹੈ ਕਿ ਚੁੱਪ ਚੁਪੀਤੇ ਉਹਨੂੰ ਕਲੀਨ ਚਿੱਟ ਦੇ ਦਿੰਦੇ, ਦੱਸਦੇ ਵੀ ਨਹੀਂ। ਇਹ ਡਬਲ ਸਟੈਂਡਰਡ ਸੀ। ਹੈਰਾਨੀ ਦੀ ਗੱਲ ਹੈ ਕਿ ਕੱਲ ਅਕਾਲੀ ਦਲ ਵਾਲਿਆਂ ਨੇ CBI ਦੇ ਜਿਹੜਾ ਹੈਡ ਪੁਆਇੰਟ ਉਹਦੇ ਅੱਗੇ ਆ ਕੇ ਮਾੜਾ ਮੋਟਾ ਪ੍ਰਦਰਸ਼ਨ ਕੀਤਾ ਤੇ ਨਾਲ ਉੱਥੇ ਉਹ ਲਗਾਇਆ ਜਿਹੜੀ CBI ਜਿਹੜਾ ਸਰਕਾਰੀ ਤੋਤਾ ਹੈ ਇਹ ਹੁਣ ਹੋਸ਼ ਚ ਆਏ ਤੇ ਆਪਣਾ ਇਨਸਾਫ ਦਵਾਏ। ਕੋਈ ਇਹ ਪੁੱਛੇ ਕਿ CBI ਤਾਂ ਸਿੱਧੀ ਮੋਦੀ ਦੇ ਅੰਦਰ ਆਉਂਦੀ ਹੈ, ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਅੰਦਰ ਆਉਂਦੀ ਹੈ, ਤੁਸੀਂ ਸਰਕਾਰ ਚ ਭਾਈਵਾਲ ਹੋ, ਤੁਹਾਡੀ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੀ ਕੈਬਨਿਟ ਚ ਮਿਨਿਸਟਰ ਹੈ ਉਹ ਸਿੱਧੀ ਉਹਨਾਂ ਦੇ ਅੰਦਰ ਆਉਂਦੀ CBI ਤੇ ਜੇ CBI ਸਰਕਾਰੀ ਤੇ ਸਰਕਾਰ ਤੁਸੀਂ ਹੋ ਤੇ ਵਿਰੋਧ ਕਿਹਦੇ ਖਿਲਾਫ ਕਰ ਰਹੇ ਹੋ। ਤੁਸੀਂ ਜਾ ਕੇ ਜੇ ਵਿਰੋਧ ਕਰਨਾ ਹੈ ਤੇ ਜਾ ਕੇ ਗ੍ਰਹਿ ਮੰਤਰੀ ਦੇ ਘਰ ਦੇ ਬਾਹਰ ਕਰੋ। ਜੇ ਤੁਸੀਂ ਵਿਰੋਧ ਕਰਨਾ ਹੈ ਤੇ ਹਰਸਿਮਰਤ ਕੌਰ ਬਾਦਲ ਦੇ ਘਰ ਦੇ ਖਿਲਾਫ ਜਾਓ। ਜੇ ਕਰਨਾ ਹੈ ਤਾਂ ਤੁਸੀਂ ਸਰਕਾਰ ਦੇ ਇਸ਼ੂ ਚੁੱਕੋ। ਜੇ ਤੁਸੀਂ ਸੀਰੀਅਸ ਹੋ ਤਾਂ ਸਰਕਾਰ ਚੋਂ ਬਾਹਰ ਆਓ ਕਿ ਵੀ CBI ਨੇ ਕਲੀਨ ਚਿੱਟ ਕਿੱਦਾਂ ਕੀਤੀ। ਜੇ ਸੀਰੀਅਸ ਹੋ ਤਾਂ ਉਹ ਮੰਤਰੀ ਪਦ ਛੱਡੇ ਤੇ ਇਹ ਦੁਨੀਆ ਨੂੰ ਬੇਵਕੂਫ ਨਾ ਬਣਾਓ। 20 ਸਾਲ ਹੋ ਗਏ ਤੁਹਾਡੀ ਲੀਡਰਸ਼ਿਪ ਨੇ ਕਦੇ ਇਹਨਾਂ ਗਵਾਹਾਂ ਨੂੰ ਪ੍ਰੋਟੈਕਸ਼ਨ ਨਹੀਂ ਦਿੱਤੀ। ਗਵਾਹ ਮੰਗਦੇ ਰਹੇ ਕਿ ਸਾਨੂੰ ਕੋਈ ਪ੍ਰੋਟੈਕਟ ਕਰੋ, ਸਾਨੂੰ ਕੋਈ, ਪਰ ਇਹਨਾਂ ਨੇ ਕਦੇ ਦਿੱਤਾ ਨਹੀਂ। ਗਵਾਹ ਮੁੱਕਰਦੇ ਰਹੇ, ਭਾਵੇਂ HKL ਭਗਤ ਦਾ ਕੇਸ ਸੀ, ਸਤਨਾਮੀ ਬਾਈ ਹੋਵੇ ਤੇ ਭਾਵੇਂ ਦਰਸ਼ਨ ਕੌਰ ਹੋਵੇ ਤੇ ਉਹ ਅਕਾਲੀ ਲੀਡਰਾਂ ਨੇ ਮਾਰਿਆ ਕੁੱਟਿਆ। ਜਿਹਦੇ ਚੋਂ ਆਤਮਾ ਸਿੰਘ ਲੁਬਾਣਾ ਸੀ ਜਿਹਨੇ ਮਾਰਿਆ ਕੁੱਟਿਆ ਸੀ, ਸਤਨਾਮੀ ਬਾਈ ਨੂੰ ਪੈਸੇ ਦੇ ਕੇ ਉਹਨੇ ਪਿੱਛੇ ਕਰਾਈ ਸੀ। ਉਹੀ ਜਿਹੜੀ ਦਰਸ਼ਨ ਕੌਰ ਨੂੰ ਜਿਹੜਾ ਮਾਰਿਆ ਸੀ ਉਹਨੇ ਉਹ ਦਿੱਲੀ ਕਮੇਟੀ ਚ ਮੈਂਬਰ ਅੱਜ ਤੱਕ ਅਕਾਲੀ ਦਲ ਦੇ ਉਹ ਲੀਡਰ ਬਣੇ ਹੋਏ ਨੇ। ਤੇ ਤੁਸੀਂ ਇਹ ਕਦੇ ਉਹ ਕੀਤਾ ਨਹੀਂ। ਹੁਣ ਤਾਂ ਸੀਰੀਅਸ ਹੋ ਜਾਓ।
ਮੈਂ ਨਹੀਂ ਕਹਿੰਦਾ ਕਿ ਆਮ ਆਦਮੀ ਪਾਰਟੀ ਹੈ ਕੋਈ, ਮੈਂ ਕਹਿੰਦਾ ਇਹ ਕੋਈ ਸਿੱਖਾਂ ਦਾ ਇੱਕ ਬਹੁਤ ਵੱਡਾ ਇੱਕ ਕਹਿ ਲਓ ਕਿ ਦੁਖਾਂਤ ਹੈ। ਤੇ ਅਸੀਂ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਦੇ ਲਈ 47 ਚ ਵੀ ਕੀਤੀਆਂ, ਪਰ ਇਹ 84 ਸਾਡੇ ਨਾਲ ਹੋਇਆ ਤੇ ਇਨਸਾਫ ਸਾਡੇ ਨਾਲ ਨਹੀਂ ਹੋ ਸਕਿਆ। ਤੇ ਗੱਲ ਕੀ ਕਿ 30 ਸਾਲ ਲੰਘ ਚੁੱਕੇ ਆ। ਇੱਕ ਪ੍ਰੋਸੈਸ ਹੁੰਦਾ ਹੈ, ਉਸ ਪ੍ਰੋਸੈਸ ਦੇ ਵਿੱਚੋਂ ਜੇ ਅੱਜ ਇੱਕਦਮ ਜੇ ਅਗਰ ਭਾਵੇਂ ਆਮ ਆਦਮੀ ਪਾਰਟੀ ਸਵੇਰਤਾ ਨਾਲ ਚਾਹੇ ਵੀ ਨਾ, ਬਹੁਤ ਪੋਸੀਬਲ ਨਹੀਂ ਹੁੰਦਾ, ਕਿਉਂਕਿ ਅਲਟੀਮੇਟਲੀ ਇਨਸਾਫ ਦੇਣ ਵਾਸਤੇ ਗਵਾਹੀਆਂ ਚਾਹੀਦੀਆਂ ਨੇ, ਇਨਵੈਸਟੀਗੇਸ਼ਨ ਏਜੰਸੀ ਚਾਹੀਦੀ ਹੈ, ਤੇ ਉਹ ਜਿਹੜੀ ਹੈ ਉਹ ਉਸ ਨੂੰ ਕਰੇ। ਤਾਂ ਫਿਰ ਵੀ ਇੱਕ ਕੋਸ਼ਿਸ਼ ਹੈ, ਇਹਨਾਂ ਨੂੰ ਬੈਨ ਨਹੀਂ ਦੇਣਾ, ਇਹਨੂੰ ਫਿਰ ਚੈਲੰਜ ਕਰਾਂਗੇ ਜੇ ਇਹਨੂੰ ਇਕੁਇਟਲ ਦਾ ਹੋ ਰਿਹਾ, ਜਿਹੜੀ ਕਲੀਨ ਚਿਟ ਨੂੰ ਫਿਰ ਕੀਤਾ ਜਾਏਗਾ। ਇੱਕ ਕੇਸ ਹੋਰ ਹੈ ਸੱਜਣ ਕੁਮਾਰ ਦੇ ਖਿਲਾਫ, ਜਿਹੜਾ ਨਾਂਗਲੋਈ ਵਾਲਾ, 21 ਸਾਲ ਹੋ ਚੁੱਕੇ ਅਜੇ ਤੱਕ ਉਹ ਨਹੀਂ ਹੋਈ, ਕਹਿੰਦੇ FIR ਹੋਈ ਸੀ ਪਰ ਚਾਰਜਸ਼ੀਟ ਨਹੀਂ ਹੋਈ, ਉਹਦੀ ਵੀ ਗੱਲ ਚੁੱਕਣੀ ਹੈ। ਤੇ ਇਹਨਾਂ ਨੂੰ ਸ਼ਰਮਿੰਦਾ ਜ਼ਰੂਰ ਕਰਦੇ ਰਹਿਣਾ। ਬਾਕੀ ਅਕਾਲ ਪੁਰਖ ਕਿਸ ਢੰਗ ਇਹਨਾਂ ਨੂੰ ਸਜ਼ਾਵਾਂ ਦੇਗਾ ਉਹ ਜਾਣਦਾ ਹੈ, ਪਰ ਮੈਨੂੰ ਇੰਨਾ ਭਰੋਸਾ ਜ਼ਰੂਰ ਹੈ ਕਿ ਸਜ਼ਾ ਮਿਲਣੀ ਜ਼ਰੂਰ ਹੈ। ਤੇ ਇਹਨਾਂ ਨੂੰ ਇਸ ਗੱਲ ਦੇ ਉੱਤੇ ਸ਼ਰਮਿੰਦਾ ਕਰਦੇ ਹੀ ਰਹਿਣਾ ਤੇ ਦੱਸਦੇ ਰਹਿਣਾ ਕਿ ਭੁੱਲਣਾ ਨਹੀਂ ਕਦੇ ਵੀ। ਬਾਕੀ ਮੈਨੂੰ ਦੁੱਖ ਹੈ ਇਸ ਗੱਲ ਦਾ, ਇਹ ਸਿੱਖ ਕੌਮ ਦੇ ਨਾਲ ਬਾਰ-ਬਾਰ ਘੱਲੂਘਾਰੇ ਹੁੰਦੇ। ਬਿਲਕੁਲ ਵੀਰ ਜੀ ਸਰ, ਕੋਈ 1-1.5 ਮਿੰਟ ਰਹਿ ਗਿਆ ਐਟ ਦੀ ਐਂਡ। ਜਿਸ ਤਰ੍ਹਾਂ ਅਸੀਂ ਤੁਹਾਨੂੰ ਪਹਿਲੀ ਵਾਰ ਗੱਲਬਾਤ ਕੀਤੀ ਸੀ, ਤੁਸੀਂ ਕਿਹਾ ਸੀ ਤੁਸੀਂ ਪੱਤਰਕਾਰੀ ਦੀ ਫੀਲਡ 'ਚ ਇਸ ਲਈ ਆਏ ਸੀ ਤਾਂ ਕਿ ਲੋਕਾਂ ਨੂੰ ਜਾਗਰੂਕ ਕਰਵਾ ਸਕੋ ਕਿ ਨਵੰਬਰ 84 ਵਾਜ਼ ਐਨ ਸਿੱਖ ਹਿੰਦੂ ਰਾਈਟ, ਇਟ ਵਾਜ਼ ਬੇਸਿਕਲੀ ਪਿਓਰ ਸਿੱਖ ਜੈਨੋਸਾਈਡ। ਸਾਨੂੰ ਖੁਸ਼ੀ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਦੇ MLA ਹੋ ਕੇ ਵੀ ਤੁਸੀਂ ਆਪਣੀ ਗੱਲ ਤੇ ਹਜੇ ਵੀ ਖੜੇ ਹੋ, ਐਂਡ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਵੀ ਖੜੇ ਹੋ, ਐਂਡ ਇਹਨਾਂ ਜਿਹੜੀਆਂ ਅਪਰਾਧੀ ਨੂੰ ਸਜ਼ਾਵਾਂ ਦਿਵਾਉਣ ਲਈ ਵੀ ਖੜੇ ਹੋ। ਪਰ ਬੇਸਿਕਲੀ ਜਿਹੜੇ ਬਾਹਰ ਦਾ ਸਿੱਖ ਹੈ, ਤੁਸੀਂ ਆਪਣੇ ਇੰਡੀਆ ਦੇ ਵਿੱਚ ਆਪਣੇ ਲੈਵਲ ਤੇ ਬਹੁਤ ਕੋਸ਼ਿਸ਼ ਕਰਦੇ ਹੋ, ਬਾਹਰ ਦਾ ਸਿੱਖ ਸਾਨੂੰ ਪਤਾ ਕਿ ਇਹਨਾਂ ਨੂੰ ਇਨਸਾਫ ਨਹੀਂ ਮਿਲਣਾ, ਪ੍ਰੋਸੈਸ ਵੀ ਇਹਨਾਂ ਦਾ ਆਪਣਾ ਹੈ, ਪੁਲਿਸ ਵੀ ਇਹਨਾਂ ਦੀ ਆਪਣੀ ਹੈ, CBI ਵੀ ਇਹਨਾਂ ਦਾ ਆਪਣੀ ਹੈ, ਕਾਨੂੰਨ ਵੀ ਇਹਨਾਂ ਦਾ ਆਪਣਾ ਹੈ। ਤੇ ਸਾਡੇ ਗਵਾਹ ਨੇ ਵਿਚਾਰੇ, ਉਹ ਵੀ 30 ਸਾਲਾਂ ਤੋਂ 31 ਸਾਲਾਂ ਤੋਂ ਬਜ਼ੁਰਗ ਹੋ ਗਏ ਨੇ, ਕਾਫੀ ਦੀ ਡੈਥ ਹੋ ਗਈ ਹੈ, ਕਾਫੀ ਨੂੰ ਇਹਨਾਂ ਨੇ ਚੇਂਜ ਕਰ ਦਿੱਤਾ ਹੈ। ਸੋ ਬਾਹਰ ਦਾ ਸਿੱਖ ਇਸ ਵੇਲੇ ਤੁਹਾਡੀ ਮਦਦ ਕਿਸ ਤਰ੍ਹਾਂ ਕਰ ਸਕਦਾ, ਅਸੀਂ ਕਿਸ ਤਰ੍ਹਾਂ ਹੈਲਪ ਕਰ ਸਕਦੇ ਹਾਂ ਇਸ ਚੀਜ਼ ਦੇ ਵਿੱਚ? ਦੇਖੋ, ਦੋ ਚੀਜ਼ਾਂ, ਇੱਕ ਤਾਂ ਜਿਹੜੇ ਪੀੜਤ ਹੈਗੇ ਉਹਨਾਂ ਦੀ ਹੈਲਪ ਕੀਤੀ ਜਾਏ, ਉਹਨਾਂ ਦੇ ਮਾੜੇ ਹਾਲਾਤ ਹੈ, ਉਹਨਾਂ ਦੇ ਬੱਚਿਆਂ ਨੂੰ ਮੈਂ ਫਿਰ ਕਹਿ ਦੇਣਾ ਸਿੱਧਾ ਪੈਸੇ ਨਾ ਭੇਜੋ, ਇਹਦੇ ਨਾਲ ਕੰਮ ਖਰਾਬ ਹੁੰਦਾ। ਜਾਂ ਤਾਂ ਉਹਨਾਂ ਨੂੰ ਇੱਥੇ ਕੋਈ ਜੋਬ ਦਾ ਕੰਮ ਬਣੇ, ਜਾਂ ਉਹਨਾਂ ਦੇ ਬੱਚਿਆਂ ਦੀਆਂ ਜਿਹੜੀਆਂ ਉਹ ਹੈਗੀਆਂ ਆਪਣਾ ਐਜੂਕੇਸ਼ਨ ਬਾਰੇ ਉਹਦੇ ਉੱਤੇ ਕੋਈ ਖਰਚਾ ਚੁੱਕੋ ਉਸ ਹਿਸਾਬ ਦੇ ਨਾਲ। ਸਿੱਧੇ ਪੈਸੇ ਫੜਾਣੇ ਕੋਈ ਹੱਲ ਨਹੀਂ ਹੁੰਦਾ, ਉਹਦੇ ਨਾਲ ਕੰਮ ਖਰਾਬ ਹੁੰਦੇ। ਉਹਨਾਂ ਚ ਕਾਫੀ ਨਸ਼ਿਆਂ ਚ ਵੀ ਲੱਗ ਗਏ ਉਹਨਾਂ ਦੇ ਬੱਚੇ, ਤੇ ਹੋਰ ਵੀ ਕਈ ਮਾੜੀਆਂ ਆਦਤਾਂ ਪੈ ਜਾਂਦੀ। ਇੱਕ ਬੜੀ ਵੱਡੀ ਨਮੋਸ਼ੀ ਸੀ, ਉਸ ਨਮੋਸ਼ੀ ਕਰਕੇ ਬੱਚਿਆਂ ਨੂੰ ਸਾਂਭ ਨਹੀਂ ਸਕੇ, ਦਿੱਕਤਾਂ ਹੋਈਆਂ। ਦੂਜੀ ਗੱਲ ਜਿਹੜੀ ਹੈਗੀ ਹੈ ਕਿ ਇਹ ਜਿਹੜਾ ਆਪਣਾ ਮੈਂ ਫਿਰ ਕਹਿ ਦਿੰਦਾ ਕਿ ਕੁਝ ਜਿਹੜੇ ਗਵਾਹ ਬਾਹਰ ਨੇ ਉਹ ਅੱਜ ਵੀ ਸਾਹਮਣੇ ਆਉਣ, ਕਲੀਨ ਚਿਟ ਹੋਈ, ਕੰਮ ਖਤਮ ਨਹੀਂ ਹੁੰਦਾ। ਤੇ ਜਿਹੜੀ ਹੈ ਹੁਣ ਕੇਸ ਅਸੀਂ ਚੱਲ ਰਿਹਾ ਸੀ, ਉਹਦੇ ਵਿੱਚ 2-3 ਗਵਾਹ ਜਿਹੜੇ ਨੇ ਇਹ ਤੁਹਾਡੇ ਅਮਰੀਕਾ ਦੇ ਵਿੱਚ ਹੀ ਨੇ। ਮੈਨੂੰ ਪਤਾ ਲੱਗਾ ਸੀ ਪਿਛਲੀ ਮੇਰੀ ਫੇਰੀ ਦੇ ਵਿੱਚ, ਉਹਨਾਂ ਵਿੱਚੋਂ ਕੋਈ ਕਿਸੇ ਗੁਰਦੁਆਰੇ ਕੰਮ ਵੀ ਕਰਦਾ ਸੀ। ਮੈਂ ਲੈ ਕੇ ਸਟਾਕਟਨ ਗੁਰਦੁਆਰੇ ਦਲਜੀਤ ਸਿੰਘ ਹੋਣਾ ਨਾਲ ਲੈ ਕੇ ਮੈਂ ਉੱਥੇ ਬੜੇ ਚੱਕਰ ਮਾਰੇ ਦੂਜੇ ਗੁਰਦੁਆਰਿਆਂ ਪਾਸੇ, ਉਹ ਮਿਲ ਜਾਣ ਕੇ ਕਿਤੇ ਉਹਨਾਂ ਨੂੰ ਸਮਝਾਈਏ ਕਿ ਭਾਈ ਤੁਸੀਂ ਚਲੋ, ਪਰ ਉਹ ਘਬਰਾਉਂਦੇ ਨੇ ਜੀ ਮੈਂ ਤਾਂ ਇੱਥੋਂ ਦੀ ਕੱਚਾ ਆਇਆ ਸੀ, ਜਾਂ ਮੈਂ ਏਦਾਂ ਆ ਓਦਾਂ, ਹੁਣ ਮੈਂ ਵਾਪਸ ਨਹੀਂ ਜਾਣਾ ਸੀ, ਮੈਂ ਗਵਾਹੀ ਨਹੀਂ ਦਿੰਦਾ। ਤੇ ਉਹ ਜੇ ਆ ਕੇ ਗਵਾਹੀ ਦੇ ਸਕਣ ਤੇ ਬਹੁਤ ਚੰਗਾ ਕੰਮ ਹੋਏਗਾ। ਜੇ ਕੁਛ ਸੁਣ ਵੀ ਰਿਹਾ ਤੇ ਭਰਾਵੋ ਦੇਖੋ, ਇਹ ਜ਼ਿੰਦਗੀ ਚ ਤੁਸੀਂ ਇੰਨਾ ਵੱਡਾ ਦੁਖਾਂਤ ਹੈ ਸਿੱਖ ਕੌਮ ਦਾ, 84 ਦਾ ਕਤਲੇਆਮ ਹੈ, ਉਹਦੇ ਵਿੱਚ ਜੇ ਤੁਸੀਂ ਗਵਾਹੀ ਦੇਣ ਆਉਂਦੇ ਵੀ ਹੋ ਤੇ ਮਾੜੀ ਮੋਟੀ ਕੋਈ ਨੁਕਸਾਨ ਹੁੰਦਾ ਵੀ ਤੇ ਕੌਮ ਭਰਪਾਈ ਕਰ ਦੇਗੀ ਉਹਦੀ, ਤੇ ਤੁਸੀਂ ਆਓ ਤੇ ਗਵਾਹੀਆਂ ਦਿਓ। ਤੇ ਇਹ ਜੇ ਤੁਹਾਨੂੰ ਕਿਸੇ ਨੂੰ ਪਤਾ ਲੱਗਦਾ, ਮੈਂ ਕਹਿੰਦਾ ਕੰਪੇਨ ਚਲਾਈ ਜਾਵੇ, ਜੇ ਕੋਈ ਹੈ ਨਹੀਂ ਇੱਥੇ ਵੀ ਜੇ ਹੋਰ ਕੋਈ ਸੁਣ ਰਿਹਾ ਤੇ ਭਾਈ ਗਵਾਹੀਆਂ ਦੇ ਸਾਹਮਣੇ ਆ ਕੇ ਗਵਾਹੀਆਂ ਦਿਓ, ਘਬਰਾਉਣ ਦੀ ਲੋੜ ਨਹੀਂ ਹੈ। ਮੈਂ ਇਹ ਨਹੀਂ ਕਹਿੰਦਾ ਕਿ ਸਾਰਾ ਹੀ ਜਿਹੜਾ ਸਾਰੇ ਜੱਜ ਜਿਹੜੇ ਉਹ ਸਾਰੇ ਹੀ ਕਰਪਟ ਹੁੰਦੇ ਆ, ਪਰ ਹਾਂ ਹੁਣ ਤੱਕ ਦਾ ਜਿਹੜਾ ਇਤਿਹਾਸ ਹੈ ਉਹਦੇ ਵਿੱਚ ਗੜਬੜ ਹੋਈ ਜ਼ਰੂਰ ਹੈ। ਪਰ ਕਈ ਵਾਰੀ ਇਹ ਵੀ ਹੁੰਦਾ ਉਹ ਜੱਜ ਚਾਹੁੰਦਾ ਵੀ ਇਹ ਕੁਛ ਕੀਤਾ ਜਾਏ ਪਰ ਸਾਹਮਣੇ ਗਵਾਹੀ ਨਹੀਂ ਆਉਂਦੀ, ਕਿਉਂਕਿ ਇਹਦੀ ਕਲੀਨ ਚਿਟ ਜਿਹੜੀ ਹੈ ਖੜਕੜ ਡੂਮਾ ਕੋਰਟ ਨੇ ਤੋੜੀ ਹੈ। ਬਾਅਦ ਚ ਜਦੋਂ ਜੁੱਤੀ ਪੈਣ ਤੋਂ ਬਾਅਦ ਇਹਦੇ ਤੇ ਕੇਸ ਚੱਲਿਆ ਦੁਬਾਰਾ, ਮੈਨੂੰ ਯਾਦ ਹੈ ਫਿਰ ਲਖਵਿੰਦਰ ਕੌਰ ਦੀ ਆਈ ਤੇ ਉਹਨੂੰ ਜੱਜ ਨੇ ਕਿਹਾ ਸੀ ਵੀ ਕਲੀਨ ਚਿਟ ਵਗੈਰਾ ਛੱਡੋ, ਇਹ ਖਾਰਿਜ ਕਰਨਾ ਮੈਂ, CBI ਨੂੰ ਕਹਿੰਦਾ ਛੇਤੀ ਤੋਂ ਛੇਤੀ ਤੇ ਦੁਬਾਰਾ ਕੇਸ ਬਣਾਓ।
ਹਾਂਜੀ ਪਰ ਹੁਣ CBI ਵੀ ਆਪਣੇ ਵਿੱਚੋਂ ਕਿਤੇ ਨਾ ਕਿਤੇ ਚਾਹੁੰਦੀ ਹੋਏਗੀ ਇਹਨਾਂ ਨੂੰ ਕਲੀਨ ਚਿੱਟ ਮਿਲੀ ਰਵੇ ਜਾਂ ਆਪਾਂ ਕੁਝ ਨਾ ਕਰੀਏ, ਪਰ ਬਹਾਨਾ ਬਣਾ ਲੈਂਦੇ। ਫਿਰ ਕਹਿੰਦੇ ਜੀ ਗਵਾਹ ਜਿਹੜੇ ਆ ਉਹ ਮਿਲੇ ਨਹੀਂ, ਉਹ ਅੱਗੇ ਨਹੀਂ ਆਉਂਦੇ, ਜਾਂ ਉਹ ਗਵਾਹ ਜਿਹੜੇ ਨੇ ਕੱਚੇ ਜਿਹੇ ਨੇ। ਤੇ ਇਸ ਕਰਕੇ ਕਿਤੇ ਨਾ ਕਿਤੇ ਇਸ ਪਾਰਟ ਦੇ ਉੱਤੇ ਸਾਡੀ ਵੀ ਜਿਹੜੀ ਲੀਡਰਸ਼ਿਪ ਹੈ ਉਹਨੂੰ ਵੀ ਥੋੜੀ ਜਿਹੀ ਵਿਚਾਰ ਕਰਨੀ ਚਾਹੀਦੀ ਜੀ। ਅਮਲਕ ਅਸੀਂ ਵੀ TV 84 ਆਈ ਜਿਹੜੇ ਸਾਰੇ ਦਰਸ਼ਕ ਸੁਣ ਰਹੇ ਨੇ, ਵੇਖ ਰਹੇ ਨੇ, ਅਸੀਂ ਵੀ ਉਹਨਾਂ ਨੂੰ ਰਿਕੁਐਸਟ ਕਰਦੇ ਹਾਂ ਅਗਰ ਉਹਨਾਂ ਦੇ ਵਿੱਚੋਂ ਵੀ ਕਿਸੇ ਨੇ ਇਸ ਤਰ੍ਹਾਂ ਦਾ ਦੇਖਿਆ ਹੋਵੇ ਨਵੰਬਰ 1984 ਦੇ ਵਿੱਚ ਤਾਂ ਜ਼ਰੂਰ ਜਾਣ ਐਂਡ ਇਸ ਤਰ੍ਹਾਂ ਮਦਦ ਕਰਨ ਆਪਣੇ ਵੀਰ ਭੈਣਾਂ ਦੇ ਜਿਹੜੇ ਇਸ ਵੇਲੇ ਸਟਰਗਲ ਕਰ ਰਹੇ ਨੇ ਇੰਡੀਆ ਦੇ ਵਿੱਚ, ਇਹਨਾਂ ਜਿਹੜੇ ਅਪਰਾਧੀ ਨੇ ਉਹਨਾਂ ਨੂੰ ਸਜ਼ਾਵਾਂ ਦਿਵਾਉਣ 'ਚ ਮਦਦ ਕਰਨ। ਸੋ ਵੀਰ ਜੀ ਐਕਚੁਅਲੀ ਇਸ ਮੁੱਦੇ ਤੋਂ ਉੱਪਰ ਸਾਡੇ ਕੋਲ ਬਹੁਤ ਸਾਰੇ ਕੁਐਸਚਨ ਨੇ ਪਰ ਟਾਈਮ ਬਹੁਤ ਲਿਮਿਟਡ ਹੈ ਐਂਡ ਅਸੀਂ ਚਾਹਾਂਗੇ ਨੈਕਸਟ ਟਾਈਮ ਵੀ ਅਸੀਂ ਜਿਹੜੇ ਫਾਲੋਅਪ ਕੁਐਸਚਨਸ ਨੇ ਤੁਹਾਨੂੰ ਉਸ ਬਾਰੇ ਗੱਲਬਾਤ ਕਰੀਏ, ਪਰ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਕਿਉਂਕਿ ਸਾਡਾ ਬ੍ਰੇਕ ਵਾਲਾ ਟਾਈਮ ਜਾ ਰਿਹਾ ਵੀਰ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84. We'll be right back after